ਹੀ ਹੈਜ਼ ਮੇਡ ਇਟ ਟਿਲ ਹੀਅਰ ਔਨ ਹਿਜ਼ ਓਨ। ਆਪਣੇ ਬਲਬੂਤੇ ਦੇ ਸ਼ਿੰਦੇ ਇੱਥੇ ਤੱਕ ਪਹੁੰਚੇ। ਇਹਦੇ ਕਾਮਰੇ ਦੀ ਕੀ ਕ੍ਰੀਡੈਂਸ਼ੀਅਲਸ ਨੇ? ਇਹ ਕੌਣ ਲੋਕ ਨੇ ਜਿਨ੍ਹਾਂ ਨੇ ਜ਼ਿੰਦਗੀ 'ਚ ਕੀਤਾ ਕੁਛ ਨਹੀਂ ਹੈ ਔਰ ਉਹ ਸ਼ਿੰਦੇ ਜੀ ਜਿਹੜੇ ਰਿਕਸ਼ਾ ਚਲਾ ਕੇ ਉੱਥੇ ਪਹੁੰਚ ਗਏ। ਤੁਹਾਨੂੰ ਕਿਹਨੇ ਹੱਕ ਦਿੱਤਾ ਹੈ ਕਿ ਹਰ ਇੱਕ ਨੂੰ ਤੁਸੀਂ ਕਿਸੇ ਨੂੰ ਵੀ ਡਿਸਰਿਸਪੈਕਟ ਕਰੋ ਔਰ ਤੁਸੀਂ ਕਾਮੇਡੀ ਦੇ ਨਾਂ ਥੱਲੇ ਕਿਸੇ ਨੂੰ ਦਾ ਰਿਗਾਰਡ ਜਿਹੜਾ ਉਹਨੂੰ ਖਤਮ ਕਰਦੇ ਹੋ। ਤੁਸੀਂ ਸਾਡੇ ਧਾਰਮਿਕ ਗ੍ਰੰਥਾਂ ਦਾ ਮਜ਼ਾਕ ਉਡਾਓ, ਤੁਸੀਂ ਕਾਮੇਡੀ ਦੇ ਨਾਂ ਥੱਲੇ ਲੋਕਾਂ ਦਾ ਕਰੋ। ਮੇਕਿੰਗ ਫਨ ਆਫ ਪੀਪਲ, ਮਦਰਸ ਐਂਡ ਸਿਸਟਰਸ ਇਜ਼ ਨਾਟ ਰਾਈਟ। ਕੰਗਣਾ ਰਣੌਤ ਪਹਿਲਾਂ ਜੋ ਚੀਕਾਂ ਮਾਰਦੀ ਸੀ ਵੀ ਇਹਨੂੰ ਕੋਈ ਪੁੱਛੇ ਵੀ ਤੇਰਾ ਘਰ ਕਿਸੇ ਨੇ ਵੈਂਡਲਾਈਜ਼ ਕੀਤਾ, ਕੀ ਗੁੰਡੇ ਤੇਰੇ ਘਰ 'ਚ ਵੜੇ ਨੇ, ਕੀ ਤੇਰੀ ਉਹਨਾਂ ਨੇ ਤੈਨੂੰ ਕਦੇ ਫਰੀडम ਆਫ ਐਕਸਪ੍ਰੈਸ਼ਨ ਦਾ ਚੈਲੰਜ ਸਾਹਮਣੇ ਫੇਸ ਹੋਇਆ? ਪਲੀਜ਼ ਐਨਲਾਈਟਨ ਮੀ, ਮੇਬੀ ਡੋਂਟ ਨੋ ਦਾ ਫੈਕਟਸ। ਵੀਅਰਸ ਵੈਲਕਮ ਅਗੇਨ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਬੰਬਈ ਵਿੱਚ ਇੱਕ ਸ਼ੋਅ ਦੌਰਾਨ ਪ੍ਰਸਿੱਧ ਕਮੇਡੀਅਨ ਕੁਨਾਲ ਕਾਮਰਾ ਨੇ ਮਹਾਰਾਸ਼ਟਰ ਦੇ ਡਿਪਟੀ ਮੁੱਖ ਮੰਤਰੀ ਏਕਨਾਥ ਸ਼ਿੰਦੇ ਤੇ ਤੰਜ਼ ਕੱਸੀ ਔਰ ਬਾਅਦ ਵਿੱਚ ਸ਼ਿਵ ਸੈਨਾ ਦੇ ਗੁੰਡਿਆਂ ਨੇ ਉਸ ਇਮਾਰਤ ਨੂੰ ਅਤੇ ਫਰਨੀਚਰ ਨੂੰ ਭਾਰੀ ਨੁਕਸਾਨ ਪਹੁੰਚਾਇਆ। ਸੋ ਇਸ ਵਿਵਾਦ ਵਿੱਚ ਕੰਗਨਾ ਰਣੌਤ ਵੀ ਆਪਣੀ ਘਟੀਆ ਟਿੱਪਣੀ ਨਾਲ ਦਾਖਲ ਹੋਈ ਹੈ ਔਰ ਨਫ਼ਰਤ ਫੈਲਾਉਣ ਵਾਲੇ ਹਿੰਦੂਤਵੀਆਂ ਵੱਲੋਂ ਕੁਨਾਲ ਕਾਮਰਾ ਨੂੰ ਸੰਜਮ ਨਾਲ ਬੋਲਣ ਦਾ ਉਪਦੇਸ਼ ਦਿੱਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਵੈਸੇ ਤਾਂ ਪੰਜਾਬੀ ਦਾ ਬੜਾ ਮਸ਼ਹੂਰ ਅਖਾਣ ਹੈ ਕਿ ਮੁਰਦਾ ਬੋਲੇ ਕਫਨ ਪਾੜੇ ਜੀ, ਉਹਦੇ ਕੋਲ ਉਹੀ ਹੁੰਦਾ। ਔਰ ਜਿਨ੍ਹਾਂ ਦੀ ਬਣਤਰ ਹੀ ਮਾਨਸਿਕਤਾ ਵਾਲੀ, ਜਿਨ੍ਹਾਂ ਦੀ ਮਾਨਸਿਕਤਾ ਬਣਤਰ ਚੀਪ ਹੁੰਦੀ ਹੈ, ਸਸਤੀ ਹੁੰਦੀ ਹੈ, ਬਾਜ਼ਾਰੂ ਕਿਸਮ ਦੀ ਹੁੰਦੀ ਹੈ, ਉਹਨਾਂ ਤੋਂ ਤੁਸੀਂ ਕੋਈ ਗੰਭੀਰ ਗੱਲ, ਗੰਭੀਰ ਟਿੱਪਣੀ ਜਾਂ ਗੰਭੀਰ ਐਨਾਲਿਸਿਸ ਜਿਹੜਾ ਉਹ ਐਕਸਪੈਕਟ ਨਹੀਂ ਕਰਦੇ। ਪਰ ਗੱਲ ਕਈ ਵਾਰ ਇਹ ਹੁੰਦਾ ਹੈ ਕਿ ਤੁਸੀਂ ਇੱਕ ਬਿਆਨ ਦੇ ਹਵਾਲੇ ਨਾਲ ਓਵਰਆਲ ਗੱਲ ਕਰਨਾ ਚਾਹੁੰਦੇ ਹੁੰਦੇ ਹੋ। ਔਰ ਇਹ ਕਿਉਂਕਿ ਇਸ਼ੂ ਇਸ ਵੇਲੇ ਜਿਹੜਾ ਕੁਨਾਲ ਕਾਮਰਾ ਦਾ ਨੈਸ਼ਨਲ ਲੈਵਲ ਦੇ ਉੱਤੇ ਪੂਰਾ ਭਖਿਆ ਹੋਇਆ। ਹਾਲਾਂ ਮੈਂ ਕੋਈ ਇਹਨਾਂ ਦੀ ਜਿਹੜੀ ਸਟੈਂਡ ਅਪ ਕਾਮੇਡੀ ਹੈ ਉਹਦਾ ਸ਼ੌਕੀਨ ਨਹੀਂ ਹੈ, ਨਾ ਅਮਰੀਕਨਾਂ ਦੀ ਨਾ ਉਹਨਾਂ ਦੀ, ਕਿਉਂਕਿ ਉਹਦੇ 'ਚ ਬਹੁਤ ਸਾਰੀ ਵਲਗੈਰਿਟੀ ਹੁੰਦੀ ਹੈ। ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਇਸ ਵੇਲੇ ਸਟੈਂਡ ਅਪ ਕਾਮੇਡੀ ਜਿਹੜੀ ਹੈ ਉਹ ਕਾਫੀ ਪੋਪੂਲਰ ਹੈ ਯੰਗਰ ਜਨਰੇਸ਼ਨ, ਕਿਉਂਕਿ ਅਸੀਂ ਤਾਂ ਪੁਰਾਣੀ ਜਨਰੇਸ਼ਨ ਵਾਲੇ ਲੋਕ ਹੋ ਗਏ, ਸਾਨੂੰ ਤਾਂ ਹੋਰ ਕਿਸਮ ਦੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਸੀ। ਔਰ ਇਹ ਜਿਹੜੇ ਚੀਪ, ਕਿਉਂਕਿ ਅਟੈਂਸ਼ਨ ਸਪੈਨ ਨਹੀਂ ਹੈ, ਤੁਸੀਂ ਫਿਲ ਬਦੀ ਮਿੰਟ 2 ਮਿੰਟ ਦੇ ਵਿੱਚ ਕੋਈ ਗੱਲ ਕਹਿੰਦੇ ਹੋ, ਉਹਦੀ ਕਾਮੇਡੀ ਵੀ ਕਰਦੇ ਹੋ, ਉਹਦੇ 'ਚੋਂ ਸਿਆਸੀ ਤੰਜ਼ ਵੀ ਹੁੰਦੀ ਹੈ, ਉਹਦੇ 'ਚ ਕਈ ਵਾਰੀ ਤੁਸੀਂ ਸਮਾਜਿਕ ਵੈਲਿਊਜ਼ ਨੂੰ ਉਹਦਾ ਵੀ ਮਜ਼ਾਕ ਉਡਾਉਂਦੇ ਹੋ ਔਰ ਆਪਣੇ ਆਪ ਨੂੰ ਫ੍ਰੀ ਹੋਣ ਦਾ ਜਿਹੜਾ ਹੈ ਉਹ ਪ੍ਰਭਾਵ ਵੀ ਦਿੰਦੇ ਹੋ। ਸੋ ਇਹ ਈਵਨ ਮੈਂ ਕਈ ਵਾਰ ਜਦੋਂ ਤੁਸੀਂ ਸੋਸ਼ਲ ਮੀਡੀਆ 'ਤੇ ਉਸ ਨੂੰ ਖੰਗਾਲ ਰਹੇ ਹੁੰਦੇ ਹੋ ਤਾਂ ਕਈ ਵਾਰ ਹੁਣ ਮੈਂ ਸਿੱਖ ਮੁੰਡੇ ਕੁੜੀਆਂ ਵੀ ਐਜ਼ ਏ ਕਮੇਡੀਅਨ ਦੇਖਦਾ ਔਰ ਕਈ ਵਾਰ ਇੱਕ ਦੋ ਨੂੰ ਛੱਡ ਕੇ ਜਿਨ੍ਹਾਂ 'ਚੋਂ ਤੁਹਾਨੂੰ ਕੋਈ ਗੰਭੀਰਤਾ ਨਜ਼ਰ ਆਉਂਦੀ ਹੈ। ਔਰ ਇਹ ਗੱਲ ਇਕੱਲੀ ਇਹ ਸਟੈਂਡ ਅਪ ਕਾਮੇਡੀ ਦੇ ਹਵਾਲੇ ਨਾਲ ਨਹੀਂ ਹੈ। ਜੇ ਅਸੀਂ ਪੰਜਾਬੀ ਗੀਤ ਜਾਂ ਜਿਹੜੇ ਜਿਸ ਜ਼ਮਾਨੇ 'ਚ ਦੁਗਾਣੇ ਚੱਲਦੇ ਸੀ ਔਰ ਲੱਚਰਪਣਾ ਸੀ, ਉਹਦੇ 'ਚ ਵੀ ਅਸੀਂ ਇਹ ਦੇਖਦੇ ਸੀ ਜਿਹੜੇ ਅੱਜ ਸਾਨੂੰ ਪੰਜਾਬੀ ਦੇ ਬੜੇ ਨਾਮੀ ਸਿੰਗਰ ਨਜ਼ਰ ਆਉਂਦੇ ਨੇ, ਜਿਹੜੇ ਕੁਝ ਤੁਰ ਗਏ ਇਸ ਦੁਨੀਆ ਤੋਂ, ਉਹਨਾਂ ਦੀ ਇੱਕ ਫਲਿੱਪ ਸਾਈਡ ਵੀ ਸੀ ਕਿ ਜਿਹਦੇ 'ਚ ਉਹ ਉਸ ਕਿਸਮ ਦੇ ਜਿਹੜੇ ਲਸਟਫੁਲ ਗੀਤ ਵੀ ਗਾਉਂਦੇ ਰਹੇ। ਔਰ ਉਹਨਾਂ ਦਾ ਆਰਗੂਮੈਂਟ ਇਹ ਹੁੰਦਾ ਸੀ ਕਿ ਜੇ ਲੋਕ ਸੁਣਨਾ ਚਾਹੁੰਦੇ ਨੇ ਤੇ ਅਸੀਂ ਕੀ ਕਰੀਏ। ਔਰ ਜਿਹੜੇ ਅਖਾੜੇ ਲੱਗਣ ਦਾ ਕਲਚਰ ਸੀ ਜਾਂ ਦੂਜਾ ਸੀ, ਉਹ ਇਨਫੈਕਟ ਬਹੁਤ ਸਾਰਾ ਇਸ ਕਿਸਮ ਦੀ ਵਲਗੈਰਿਟੀ ਨੂੰ ਹੀ ਐਨਕਰੇਜ ਕਰਨ ਵਾਲਾ ਸੀ। ਲੇਕਿਨ ਕੁਛ ਉਹ ਵੀ ਨੇ ਜਿਹੜੇ ਬੇਸ਼ੱਕ ਜਿਹੜੇ ਨੇ ਇਸ ਕਾਮੇਡੀ ਦੇ ਖੇਤਰ 'ਚ ਆਏ, ਪਰ ਉਹਨਾਂ ਦੇ ਕੋਲ ਕੁਛ ਨਾ ਕੁਛ ਪੋਲੀਟੀਕਲ ਵੀ ਕਹਿਣ ਨੂੰ ਹੁੰਦਾ ਔਰ ਜੋ ਪੋਲੀਟੀਕਲੀ ਚੱਲ ਰਿਹਾ ਹੁੰਦਾ ਘਟਨਾਕ੍ਰਮ ਉਸ ਦੇ ਉੱਤੇ ਉਹ ਤੰਜ਼ ਕਰਦੇ ਨੇ ਔਰ ਉਹਨਾਂ ਦਾ ਆਪਣਾ ਸਟਾਈਲ। ਔਰ ਇਹ ਜਦੋਂ ਤੁਸੀਂ ਫਰੀडम ਆਫ ਐਕਸਪ੍ਰੈਸ਼ਨ ਦੀ ਗੱਲ ਕਰਦੇ ਹੋ ਉਸ ਦੇ ਵਿੱਚ ਇਹ ਇੱਕ ਹਿੱਸਾ ਹੈ। ਔਰ ਈਵਨ ਜੇ ਅਸੀਂ ਅਮਰੀਕਨ ਸਿਸਟਮ 'ਚ ਦੇਖੀਏ, ਇੱਥੇ ਤਾਂ ਜਦੋਂ ਕੋਈ ਪ੍ਰੈਜ਼ੀਡੈਂਟ ਦੀ ਰੇਸ 'ਚ ਖੜਾ ਹੁੰਦਾ ਹੈ ਜਾਂ ਜਾ ਰਿਹਾ ਹੁੰਦਾ ਹੈ, ਉਹਦੇ 'ਚ ਇੱਕ ਇਹਨਾਂ ਦਾ ਫੀਚਰ ਉਹਨੂੰ ਰੋਸਟਿੰਗ ਕਹਿੰਦੇ ਨੇ। ਉਹਨੂੰ ਜਾਣਾ ਪੈਂਦਾ ਹੈ ਉਹ ਦੱਸਣ ਦੇ ਲਈ ਵੀ ਉਹਦੇ 'ਤੇ ਫਿਰ ਉਹ
ਜਿਹੜਾ ਵਰਸਟ ਕਿਸਮ ਦੇ ਕਾਮੇਡੀਅਨ ਨੇ ਇੰਨੇ ਜੋਕ ਕਰਨ ਉਹਨੂੰ ਰੋਸਟ ਹੁੰਦਾ ਵੀ ਉਹਨੂੰ ਐਨ ਪਾ ਦੇਣਾ। ਹਾਂ ਨਹੀਂ ਜੀ ਉਹ ਪੂਰਾ ਭੁੰਨ ਦਿੱਤਾ ਉਹੀ ਨਾ, ਭੁੰਨਣਾ। ਔਰ ਉਹਦੇ ਚ ਫਿਰ ਉਹ ਅਮਰੀਕਨ ਜਾਣਨਾ ਚਾਹੁੰਦੇ ਨੇ ਕਿ ਵੀ ਕੀ ਇਹ ਹਿਊਮਰ ਲੈ ਸਕਦਾ ਹੈ, ਕੀ ਇਹਦੇ ਕੋਲ ਕਾਊਂਟਰ ਕਰਨ ਦੀ ਹੱਸਣਾ ਆਉਂਦਾ ਹੈ, ਇਹਨੂੰ ਸਾਰੇ ਲਾਫਟਰ ਸ਼ੋਅ ਹੁੰਦੇ ਨੇ, ਲੇਕਿਨ ਉਹ ਰੋਸਟਿੰਗ ਵਾਲੇ ਜਿਹਦੇ ਚ ਕਿ ਬਿਲਕੁਲ ਉਹਨੂੰ ਕੁੱਕੜ ਬਣਾ ਕੇ ਜਿਹੜਾ ਬਟਰ ਚਿਕਨ ਲਾਇਆ ਹੁੰਦਾ ਉਸ। ਲੇਕਿਨ ਤੁਸੀਂ ਪਹਿਲਾਂ ਤਾਂ ਇੰਡੀਅਨ ਪੋਲੀਟੀਸ਼ੀਅਨ ਦੀਆਂ ਸ਼ਕਲਾਂ ਹੀ ਦੇਖੋ, ਹਾਂਜੀ ਬਦ ਸ਼ਕਲ, ਹਾਂਜੀ ਮੋਟੇ, ਤੁਰਦੇ ਆਏ ਨੇ ਜਿਵੇਂ ਕੋਈ ਟੈਂਕ ਤੁਰ ਰਿਹਾ ਹੋਏ ਹੌਲੀ ਹੌਲੀ, ਔਰ ਉਹਨਾਂ ਦੀਆਂ ਪ੍ਰੈਜੈਂਟੇਸ਼ਨਸ ਉਹੀ ਸੜੀਆਂ ਬੜੀਆਂ, ਜ਼ੁਬਾਨ ਉਹਨਾਂ ਦੀ ਨਫ਼ਰਤ ਨਾਲ ਭਰੀ ਹੋਈ। ਜਿਸ ਲੈਵਲ ਦੇ ਉੱਤੇ ਨਫ਼ਰਤ ਨੂੰ, ਹੇਟਰਡ ਨੂੰ ਹਿੰਦੂ ਤਵੀ ਲੈ ਗਏ ਨੇ ਪ੍ਰਾਈਮ ਮਿਨਿਸਟਰ ਦੇ ਲੈਵਲ ਦੇ ਉੱਤੇ। ਤੁਸੀਂ ਇਹਨਾਂ ਦੀਆਂ ਚੋਣ ਰੈਲੀਆਂ ਦੀਆਂ ਸਪੀਚਸ, ਕਿਤੇ ਉਹ ਆਪਣੇ ਲੋਕ, ਜਦੋਂ ਤੁਸੀਂ ਇੱਕ ਵਾਰੀ ਇੱਕ ਜ਼ਿੰਮੇਵਾਰ ਅਹੁਦੇ 'ਤੇ, ਇੱਕ ਕਨਸਟੀਟਿਊਸ਼ਨਲ ਅਹੁਦੇ 'ਤੇ ਹੁੰਦੇ ਹੋ, ਸੰਵਿਧਾਨਕ ਪਦ 'ਤੇ ਹੁੰਦੇ ਹੋ, ਤੁਹਾਡੇ ਤਾਂ ਸਾਰੇ ਹੀ ਜਿਹੜੇ ਨੇ ਉਹ ਤੁਸੀਂ ਸਾਰਿਆਂ ਨੂੰ ਰਿਪਰੈਜ਼ੈਂਟ ਕਰਦੇ ਹੋ। ਪਰ ਜਿਸ ਲੈਵਲ 'ਤੇ ਮੁਸਲਮਾਨਾਂ ਪ੍ਰਤੀ ਦੂਜੇ ਹੁਣ 3 ਦਿਨ ਪਹਿਲਾਂ ਜਦੋਂ ਅਮਿਤ ਸ਼ਾਹ ਖਲੋ ਕੇ ਪਾਰਲੀਮੈਂਟ ਦੇ ਵਿੱਚ ਪੰਜਾਬ ਦੇ ਹਵਾਲੇ ਨਾਲ ਕਹਿ ਰਿਹਾ ਆਊਟ ਆਫ ਦਾ ਟॉपिक ਜਾ ਕੇ ਕਿ ਜੀ कुछ लोग पंजाब में भिंडरा वाले जैसा दिखने की कर रहे थे यत्न, आज वो डिब्रूगढ़ में बैठ के गुरु ग्रंथ साहिब का पाठ कर रहे हैं। ਹੁਣ ਹਾਲਾਂ ਅੱਜ ਕਿਸੇ ਦਾ ਕਾਮੈਂਟ ਸੀ, ਅਸੀਂ ਕੱਲ੍ਹ ਉਹਦੇ 'ਤੇ ਸੈਗਮੈਂਟ ਕੀਤਾ ਸੀ, ਉਹਨਾਂ ਨੇ ਕਿਹਾ ਵੀ ਇਹਦੇ ਤੋਂ, ਉਹਨਾਂ ਨੇ ਕਿਹਾ ਵੀ 40 ਸਾਲ ਬਾਅਦ ਭਿੰਡਰਾਂ ਵਾਲੇ ਦਾ ਨਾਂ ਪਾਰਲੀਮੈਂਟ 'ਚ ਗੂੰਜਿਆ। ਹੁਣ ਮਤਲਬ ਇਹ ਹੈ ਕਿ ਵੀ ਉਹ ਖੁਦ ਐਡਮਿਟ ਕਰ ਰਿਹਾ ਕਿ ਭਿੰਡਰਾਂ ਵਾਲੇ ਕੋਈ ਐਸੀ ਚੀਜ਼ ਸੀ ਜਿਹਦੇ ਵਰਗਾ ਨਜ਼ਰ ਆਉਣਾ ਹੀ ਜਿਹੜਾ ਉਹ ਇਹਨਾਂ ਨੂੰ ਡਰਾਉਂਦਾ। ਤਾਂ ਉਹਨਾਂ ਨੇ ਅੱਗੋਂ ਕਿਹਾ ਵੀ ਉਦੋਂ ਭਿੰਡਰਾਂ ਵਾਲਿਆਂ ਤੋਂ ਡਰਦੇ ਸੀ, ਤਾਂ ਹੁਣ ਜਿਹੜਾ ਵਿਚਾਰਾ ਉਹਦੇ ਵਰਗਾ ਦੇਖਣ ਦੀ ਕੋਸ਼ਿਸ਼ ਕਰਦਾ ਅੰਮ੍ਰਿਤਪਾਲ ਸਿੰਘ ਤੋਂ ਡਰੀ ਜਾਂਦੇ ਨੇ। ਇਹ ਇੱਕ ਵੱਖਰੀ, ਪਰ ਤੁਸੀਂ ਇਹਨਾਂ ਵਿਚਲਾ ਪਾਰਟ ਦੇਖੋ ਕਿ ਵੀ ਇਹ ਕਿਸ ਕਦਰ ਨਫ਼ਰਤ ਨਾਲ ਭਰੇ ਹੋਏ ਨੇ। ਹੁਣ ਇਹ ਜਿਹੜਾ ਕੁਨਾਲ ਕਾਮਰਾ ਨਾਂ ਦਾ ਇੱਕ ਕਾਮੇਡੀਅਨ ਹੈ, ਮੈਂ ਵੀ ਕਿਉਂਕਿ ਜਦੋਂ ਇਸ ਟੌਪਿਕ ਨੂੰ ਮੈਂ ਦੇਖਿਆ ਤੇ ਉਸ 'ਤੇ 1-2 ਕਾਮੇਡੀ ਸ਼ੋਅ ਵੀ ਮੈਂ ਦੇਖ, ਵੈਰੀ ਬ੍ਰਿਲੀਅੰਟ, ਬੜਾ ਇੰਟੈਲੀਜੈਂਟਲੀ, ਔਰ ਉਹ ਵਿਦਿਨ ਸਿਸਟਮ ਕਿਸ ਕਿਸਮ ਦਾ ਫਿਰਕੂਪਣ ਹੈ, ਕਿਸ ਕਿਸਮ ਦੀ ਨਫ਼ਰਤ ਹੈ, ਉਸ ਦੇ ਉੱਤੇ ਉਹ ਵਿਅੰਗ ਕਰਦਾ, ਕਟਾਕ ਕਰਦਾ, ਔਰ ਬੜਾ ਕੁਇਕ ਉਹਦੀ ਕਾਮੇਡੀ ਹੈ। ਔਰ ਬੰਬੇ ਦੇ ਵਿੱਚ ਜਿਹੜਾ ਇਹਨਾਂ ਦਾ ਇਲਾਕਾ ਹੈ, ਖਾਰ ਦਾ ਇਲਾਕਾ ਸ਼ਾਇਦ, ਉਸ ਦੇ ਵਿਖਾਰ ਏਰੀਆ ਮੁੰਬਈ ਦੇ ਵਿੱਚ ਹੈਬੀਟੈਟ ਸਟੂਡੀਓ ਦੇ ਵਿੱਚ ਉਸ ਦਾ ਸ਼ੋਅ ਸੀ। ਔਰ ਉਹਦੇ 'ਚ ਉਸ ਨੇ ਜਿਹੜਾ ਮਿਸਟਰ ਕੁਨਾਲ ਕਾਮਰਾ ਨੇ ਜਿਹੜਾ ਇੱਕ ਵਿਅੰਗ ਕੀਤਾ, ਕਿਉਂਕਿ ਉਹ ਜੋ ਕਰੰਟਲੀ ਚੱਲ ਰਿਹਾ ਉਸ ਦੇ ਉੱਤੇ ਉਹਨੇ ਹਿੰਦੀ ਸੌਂਗ ਪਪੂਲਰ ਜਿਹੜਾ ਦਿਲ ਤੋਂ ਪਾਗਲ ਹੈ, ਇਸ ਦੀ ਉਹਨੇ ਪੈਰੋਡੀ ਵੀ ਕੀਤੀ। ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਇਹ ਜਿਹੜਾ ਹੁਣ ਏਕਨਾਥ ਸ਼ਿੰਦੇ ਜਿਹੜਾ ਸ਼ਿਵ ਸੈਨਾ ਦਾ ਇਹ ਹਿੱਸਾ ਸੀ, ਅੱਡ ਹੋਇਆ ਉद्धਵ ਠਾਕਰੇ ਤੋਂ, ਚੀਫ ਮਿਨਿਸਟਰ ਵੀ ਰਿਹਾ ਮਹਾਰਾਸ਼ਟਰ ਦਾ, ਫਿਰ ਅਸੈਂਬਲੀ ਚੋਣਾਂ 'ਚ ਬੀਜੇਪੀ ਕੋਲ ਬਹੁਤੀਆਂ ਸੀਟਾਂ ਆ ਗਈਆਂ, ਉਹਨੂੰ ਚੀਫ ਮਿਨਿਸਟਰਸ਼ਿਪ ਸਰੈਂਡਰ ਕਰਨੀ ਪਈ, ਡਿਪਟੀ ਚੀਫ ਮਿਨਿਸਟਰ ਹੈ। ਔਰ ਉਹਦੇ 'ਚ ਉਹਨੇ ਜਿਹੜਾ ਪਾਸਿੰਗ 'ਚ ਕਿਹਾ ਕਿ ਭਾਈ ਇਹ ਗੱਦਾਰੀ ਵਾਲਾ ਰੋਲ ਹੀ ਹੁੰਦਾ ਜਦੋਂ ਤੁਸੀਂ ਕਿਸੇ ਪਾਰਟੀ ਦਾ ਸਹਾਰਾ ਲੈਂਦੇ ਹੋ ਤੇ ਮੁੜ ਕੇ ਅਹੁਦੇ ਦੇ ਲਈ ਕਿਸੇ ਹੋਰ ਪਾਸੇ ਚਲੇ ਜਾਂਦੇ ਹੋ। ਔਰ ਇਸ ਨੂੰ ਲੋਕਾਂ ਨੇ ਵੀ ਜਿਵੇਂ ਹੱਸ ਕੇ ਹੁੰਦਾ ਕਾਮੇਡੀਅਨਸ ਦੇ ਹਰ ਜੁਗਤ ਦੇ ਉੱਤੇ ਜਿਹੜਾ ਉਹ ਹਾਸਾ ਫੈਲਦਾ, ਔਰ ਇਹ ਉਹ ਕਹਿ ਕੇ ਹਟਿਆ ਹੀ, ਤੇ ਜਿਉਂ ਹੀ ਸ਼ੋਅ ਖਤਮ ਹੋਇਆ ਉਸੇ ਗਰੁੱਪ ਦੀ ਜਿਹੜਾ ਸ਼ਿੰਦੇ ਦਾ ਗਰੁੱਪ ਹੈ ਉਹਨਾਂ ਦੇ ਗੁੰਡੇ ਉੱਥੇ ਆਏ, ਉਹਨਾਂ ਨੇ ਹੈਬੀਟੈਟ ਸਟੂਡੀਓ ਨੂੰ ਉਹਦੇ ਅੰਦਰ ਵੜ ਕੇ ਕੁਰਸੀਆਂ ਉਹਦੀਆਂ ਡਿਸਟਰੋਏ ਕੀਤੀਆਂ, ਫਰਨੀਚਰ ਡਿਸਟਰੋਏ ਕੀਤਾ। ਮੁੰਬਈ ਵਾਲੇ ਜਿਹੜੇ ਨੇ ਉਹ ਮੈਟਰੋਪੋਲੀਟਨ ਨੂੰ ਬੁਲਡੋਜ਼ਰ ਲੈ ਕੇ ਆ ਗਏ ਔਰ ਉਸ ਹੋਟਲ ਨੂੰ ਔਰ ਜਿੱਥੇ ਕਲੱਬ ਲੋਕੇਟਡ ਸੀ ਉਹਨੂੰ ਬਿਲਕੁਲ ਡੈਮੇਜ ਕਰਤਾ। ਹਾਲਾਂ ਹੁਣ ਹੋਟਲ ਵਾਲਿਆਂ ਨੇ ਕਿਹਾ ਜੀ ਅਸੀਂ ਮੁੜ ਕੇ ਇਸ ਨੂੰ ਨਹੀਂ ਬਣਾਉਣਾ ਹੈ, ਜੋ ਡੈਮੇਜ ਆ ਉਹ ਡੈਮੇਜ ਹੀ ਹੈ। ਨਾਲ ਦੀ ਨਾਲ ਕੇਸ ਰਜਿਸਟਰ ਕਰ ਲਿਆ ਕਿ ਜੀ ਫਲਾਣਾ, ਔਰ ਹੁਣ ਤਰੀਕ ਪਾ ਦੇ, ਕਿਉਂਕਿ ਮਹਾਰਾਸ਼ਟਰ 'ਚ ਉਹਨਾਂ ਦੀ ਸਰਕਾਰ ਹੈ। ਉਹਨੇ ਜਿਹੜਾ ਮਿਸਟਰ ਕੁਨਾਲ ਕਾਮਰਾ ਨੇ ਕਿਹਾ ਵੀ ਮੈਂ 1 ਹਫ਼ਤੇ ਦਾ ਟਾਈਮ ਮੰਗਿਆ। ਹੁਣ ਹਾਲਾਂਕਿ ਜਿਹੜੀ ਸ਼ਿਵ ਸੈਨਾ ਦੀ ਓਰੀਜਨਲ ਬਾਲ ਠਾਕਰੇ ਦਾ ਮੁੰਡਾ ਹੈ, ਉद्धਵ ਠਾਕਰੇ ਜਾਂ ਦੂਜੇ, ਉਹ ਨਾਲ ਖਲੋਤੇ ਨੇ ਉਹਦੇ, ਔਰ ਦੂਜੇ ਵੀ ਕਿ ਵੀ ਇਹ ਤਾਂ ਵਾਕਈ ਇਹ ਜਿਹੜਾ ਸ਼ਿੰਦੇ ਹੈ ਇਹਨੇ ਗਦਾਰੀ ਕੀਤੀ ਹੈ, ਔਰ ਜੋ ਉਹਨੇ ਕਿਹਾ ਇਹ ਤਾਂ ਵਿਦਨ ਦਾ ਐਂਬਿਟ ਹੈ ਜਿਹੜੀ ਹੈ ਫ੍ਰੀ ਸਪੀਚ ਦੇ। ਲੇਕਿਨ ਇਸ ਦੇ ਉੱਤੇ ਜਿੰਨਾ ਰੌਲਾ RSS ਨੇ ਪਾਇਆ ਜਾਂ BJP ਨੇ ਪਾਇਆ, ਔਰ ਇਹ ਬੀਬੀ ਕੰਗਣਾ ਰਣੌਤ, ਇਹ ਹੋ ਨਹੀਂ ਸਕਦਾ ਕਿ ਵੀ
ਚਾਰ ਚਫੇਰੇ ਢੋਲ ਵੱਜ ਰਿਹਾ ਹੋਏ ਤੇ ਫਿਰ ਜਿਹੜਾ ਇਹ ਬੀਬੀ ਆ ਕੇ ਨਾ ਨੱਚੇ। ਇਹਦੀ ਤਾਂ ਜੀਭ ਹੀ ਨੱਚਦੀ ਹੈ ਨਾ, ਜਿਹਨੂੰ ਲੁਤਰੋ ਮਾਈ ਕਹਿੰਦੇ ਨੇ। ਐਵੇਂ ਨਹੀਂ, ਜੀਭ ਦਾ ਨਾਂ ਪੰਜਾਬੀ ਵਾਲੇ ਨੇ ਲੁਤਰੋ ਮਾਈ ਰੱਖਿਆ ਹੋਇਆ ਹੈ। ਇਹਨੇ ਵੀ ਆਪਣੀ ਲੁਤਰੋ ਮਾਈ ਨੂੰ ਚਲਾਇਆ ਔਰ ਲੁਤਰੋ ਮਾਈ ਨੇ ਅੱਗੋਂ ਇਹ ਕਿਹਾ ਕਿ ਵੀ ਉਹਦੇ ਤੇ ਉਹਨੇ ਕਮੈਂਟ ਕੀਤਾ ਕਿ ਜੀ ਇਹ ਤੁਹਾਨੂੰ ਕਿਹਨੇ ਹੱਕ ਦਿੱਤਾ ਹੈ ਕਿ ਹਰ ਇੱਕ ਨੂੰ ਤੁਸੀਂ ਕਿਸੇ ਨੂੰ ਵੀ ਡਿਸਰਿਸਪੈਕਟ ਕਰੋ ਔਰ ਤੁਸੀਂ ਕਾਮੇਡੀ ਦੇ ਨਾਂ ਥੱਲੇ ਕਿਸੇ ਨੂੰ ਦਾ ਰਿਗਾਰਡ ਜਿਹੜਾ ਉਹਨੂੰ ਖ਼ਤਮ ਕਰਦੇ ਹੋ। ਔਰ ਇਹ ਜਿਹੜਾ ਹੈ ਉਹਨੇ ਕਿਹਾ ਜੀ ਸ਼ਿੰਦੇ ਜੀ ਜਿਹੜਾ ਹੈ ਉਹ ਤਾਂ ਆਟੋ ਰਿਕਸ਼ਾ ਚਲਾਉਂਦੇ ਸੀ, ਵਾਇਲ ਹੈਗੋ, ਹਾਂਜੀ ਤੁਸੀਂ ਉਹਦਾ ਅਪਮਾਨ ਕਰਤਾ। ਔਰ ਅੱਜ ਜਿਹੜਾ ਹੀ ਹੈਜ਼ ਮੇਡ ਇਟ ਟਿਲ ਹੀਅਰ ਔਨ ਹਿਜ਼ ਓਨ, ਆਪਣੇ ਬਲਬੂਤੇ ਦੇ ਸ਼ਿੰਦੇ ਇੱਥੇ ਤੱਕ ਪਹੁੰਚੇ। ਇਹਦੇ ਕਮਰੇ ਦੀ ਕੀ ਕ੍ਰੀਡੈਂਸ਼ੀਅਲਸ ਨੇ, ਇਹ ਕੌਣ ਲੋਕ ਨੇ ਜਿਨ੍ਹਾਂ ਨੇ ਜ਼ਿੰਦਗੀ 'ਚ ਕੀਤਾ ਕੁਛ ਨਹੀਂ ਹੈ ਔਰ ਉਹ ਸ਼ਿੰਦੇ ਜੀ ਜਿਹੜੇ ਰਿਕਸ਼ਾ ਚਲਾ ਕੇ ਉੱਥੇ ਪਹੁੰਚ ਗਏ। ਔਰ ਉਹਨਾਂ ਨੇ ਕਿਹਾ ਜੀ ਤੁਹਾਨੂੰ ਲਿਖਣਾ ਨਹੀਂ ਆਉਂਦਾ, ਲਿਟਰੇਚਰ ਨਹੀਂ ਆਉਂਦਾ, ਐਵੇਂ ਕਾਮੇਡੀ ਸੀਨ ਜਿਹੜੇ ਨੇ ਫਿਲਮ ਜਿਹੜੇ ਉਹਨਾਂ ਦੀਆਂ ਕਹਾਣੀਆਂ ਸੁਣਾ ਕੇ ਪੈਸੇ ਬਣਾਉਂਦੇ ਹੋ ਤੁਸੀਂ, ਐਬਿਊਜ਼ਿੰਗ ਇਨ ਦਾ ਨੇਮ ਆਫ ਕਾਮੇਡੀ, ਮੌਕਿੰਗ ਆਵਰ ਸਕ੍ਰਿਪਚਰਸ ਇਨ ਦਾ ਨੇਮ ਆਫ ਕਾਮੇਡੀ, ਕਿ ਜੀ ਤੁਸੀਂ ਸਾਡੇ ਧਾਰਮਿਕ ਗ੍ਰੰਥਾਂ ਦਾ ਮਜ਼ਾਕ ਉਡਾਓ, ਤੁਸੀਂ ਕਾਮੇਡੀ ਦੇ ਨਾਂ ਥੱਲੇ ਲੋਕਾਂ ਦਾ ਕਰੋ। ਮੇਕਿੰਗ ਫਨ ਆਫ ਪੀਪਲ, ਮਦਰਸ ਐਂਡ ਸਿਸਟਰਸ ਇਜ਼ ਨਾਟ ਰਾਈਟ। ਉਹ ਮਾਈ ਲੁਤਰੋ ਤੈਨੂੰ ਭੁੱਲ ਗਿਆ ਵੀ ਤੂੰ ਉਹ 80 82 ਸਾਲ ਦੀਆਂ ਮਾਵਾਂ ਜਿਹੜੀਆਂ ਸ਼ਾਹੀਨ ਬਾਗ 'ਚ ਔਰ ਕਿਸਾਨ ਮੋਰਚੇ 'ਚ ਸੀ, ਉਹਨਾਂ ਨੂੰ ਤੂੰ ਕਿਰਾਏ ਤੇ ਲਿਆਂਦੀਆਂ ਕਿਹਾ ਸੀ। ਉਦੋਂ ਤੈਨੂੰ ਮਦਰਸ ਐਂਡ ਸਿਸਟਰਸ ਨਜ਼ਰ ਨਹੀਂ ਸੀ ਆਉਂਦਾ? ਉਦੋਂ ਤੈਨੂੰ ਕਿਉਂ ਲੱਗਦਾ ਸੀ ਕਿ ਵੀ ਜੋ ਤੂੰ ਕਹਿ ਰਹੀ ਹੈ ਤੇ ਜੇ ਕੋਈ ਉਹਨੂੰ ਕਾਊਂਟਰ ਕਰਦਾ ਤੇ ਉਹ ਤੇਰੇ ਤੇ ਅਟੈਕ ਹੋ ਗਿਆ ਔਰ ਸਿੱਖ ਜਿਹੜੇ ਨੇ ਉਹ ਮੇਰੇ ਤੇ ਹਮਲਾ ਕਰ ਰਹੇ ਨੇ ਔਰ ਇਹ ਉਹ ਕਰ ਰਹੇ ਨੇ। ਔਰ ਇਸ ਦਾ ਜਵਾਬ ਕਿਸੇ ਹੋਰ ਨੇ ਨਹੀਂ, ਈਵਨ ਇੱਕ ਜਿਹਨੇ ਫਿਲਮ ਬਣਾਈ ਸੀ ਸਿਮਰਨ ਸ਼ਾਇਦ, ਔਰ ਇਹਦੇ 'ਚ ਉਸ ਫਿਲਮ ਪ੍ਰੋਡਿਊਸਰ ਨੇ ਪ੍ਰੋਡਿਊਸ ਕੀਤੀ ਸੀ ਔਰ ਕੰਗਨਾ ਰਣੌਤ ਨੇ ਉਹਦੇ 'ਚ ਕੰਮ ਕੀਤਾ ਸੀ। ਉਹਨੇ ਹੀ ਇਸ ਨੂੰ ਜਿਹੜਾ ਲਿਆ ਚੰਗੀ ਤਰ੍ਹਾਂ ਹੈਡ ਔਨ ਔਰ ਉਹਨੇ ਕਿਹਾ ਕਿ ਵੀ ਤੂੰ ਬੀਬੀ ਹਰ ਥਾਂ ਤੇ ਐਵੇਂ ਲੱਤ ਨਾ ਅੜਾਇਆ ਕਰ। ਔਰ ਇਹ ਜਿਹੜਾ ਪਾਰਟ ਹੈ ਔਰ ਇਹ ਜਿਹੜਾ ਉਹਦਾ ਨਾਂ ਹੈ ਹੰਸਲ ਮਹਿਤਾ। ਉਹਨੇ ਕਿਹਾ ਕਿ ਵੀ ਇਹਨੂੰ ਕੀ ਤਕਲੀਫ ਹੋਈ ਹੈ, ਕਿਉਂਕਿ ਇਹਨੇ ਕਿਹਾ ਜੀ ਕੰਗਨਾ ਰਣੌਤ ਪਹਿਲਾਂ ਜੋ ਚੀਕਾਂ ਮਾਰਦੀ ਸੀ ਵੀ ਇਹਨੂੰ ਕੋਈ ਪੁੱਛੇ ਵੀ ਤੇਰਾ ਘਰ ਕਿਸੇ ਨੇ ਵੈਂਡਲਾਈਜ਼ ਕੀਤਾ, ਕੀ ਗੁੰਡੇ ਤੇਰੇ ਘਰ 'ਚ ਵੜੇ ਨੇ, ਕੀ ਤੇਰੀ ਉਹਨਾਂ ਨੇ ਤੈਨੂੰ ਕਦੇ ਫਰੀडम ਆਫ ਐਕਸਪ੍ਰੈਸ਼ਨ ਦਾ ਚੈਲੰਜ ਸਾਹਮਣੇ ਫੇਸ ਹੋਇਆ? ਔਰ ਜਿਵੇਂ ਹੈ ਪਲੀਜ਼ ਐਨਲਾਈਟਨ ਮੀ, ਮੇਬੀ ਡੋਂਟ ਨੋ ਦਾ ਫੈਕਟਸ, ਵੀ ਤੈਨੂੰ ਨਹੀਂ ਹੈ। ਔਰ ਉਹਦੇ ਵੀ ਪਿੱਛੇ ਪੈ ਗਏ ਕਿ ਤੂੰ ਘਟੀਆ ਜਿਹਾ ਪ੍ਰੋਡਿਊਸਰ ਹੈ, ਤੇਰਾ ਮੀਡੀਓਕਰ ਹੈ, ਤੂੰ ਫੇਲਿਓਰ ਹੈ। ਔਰ ਉਹਨੇ ਇਹ ਕਿਹਾ ਜੀ ਮੈਨੂੰ ਤਾਂ ਉਹਨਾਂ ਨੇ, ਇਹ ਕੰਗਨਾ ਰਣੌਤ ਕਰ ਰਹੀ ਹੈ, ਦੇ ਕਾਲਡ ਮੀ ਨੇਮਸ ਲਾਈਕ ਹਰਾਮਖੋਰ, ਥ੍ਰੈਟਨਡ ਮੀ, ਸਰਵਡ ਏ ਨੋਟਿਸ ਲੇਟ ਇਨ ਦਾ ਨਾਈਟ ਟੂ ਮਾਈ ਵਾਚਮੈਨ। ਔਰ ਦੂਜਾ ਤੇ ਉਹਨੇ ਹੰਸਲ ਮਹਿਤੇ ਨੇ ਇਹਨੂੰ ਕਿਹਾ ਕਿ ਵੀ ਜੇ ਤੈਨੂੰ ਇਹ ਹੈ ਕਿ ਵੀ ਤੂੰ ਹੀ ਠੀਕ ਹੈ ਤੇ ਗੈਟ ਵੈਲ ਸੂਨ, ਤੂੰ ਬਿਮਾਰ ਹੈ ਆਪਣਾ ਇਲਾਜ ਕਰਾ ਔਰ ਤੈਨੂੰ ਇਹ ਜਿਹੜਾ ਗੈਟ ਵੈਲ ਸੂਨ ਦਾ ਕਾਰਡ ਉਹਨਾਂ ਨੇ ਦਿੱਤਾ। ਹੁਣ ਇਸ ਸਾਰੇ ਦੇ ਚੱਲਦਿਆਂ ਕੁਦਰਤੀ ਹਾਲਾਂਕਿ 2-3 ਦਿਨ ਪੁਰਾਣੀ ਖਬਰ ਸੀ ਕਿ ਵੀ ਇੰਡੀਆ ਨੂੰ ਜਿਹੜਾ ਫ੍ਰੀ ਸਪੀਚ ਦੇ ਥੱਲੇ ਕਿੱਥੇ ਰੱਖਿਆ ਹੋਇਆ, ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਅੱਜ ਇੱਕ ਕਮੇਡੀਅਨ ਵੀ ਜੇ ਕੋਈ ਆਪਣੇ ਦਿਲ ਦੀ ਗੱਲ ਕਰਦਾ ਤੇ ਉਸ ਦਾ ਤਬਾਹੀ, ਹੋਟਲ ਡਿਸਟਰੋਏ, ਦੂਜਾ ਉਹਦੇ ਤੇ ਕ੍ਰਿਮੀਨਲ ਕੇਸ ਰਜਿਸਟਰ। ਸ਼ਿਵ ਸੈਨਾ ਵਾਲਿਆਂ ਨੇ ਧਮਕੀ ਦਿੱਤੀ ਆ ਵੀ ਅਸੀਂ ਤੈਨੂੰ ਕਿਤੇ ਭਾਰਤ ਨਹੀਂ ਜਾਣ ਦਿਆਂਗੇ, ਤੇਰਾ ਜੀਣਾ ਹਰਾਮ ਕਰ ਦਿਆਂਗੇ, ਤੈਨੂੰ ਮੁਲਕ ਛੱਡਣ ਤੇ ਮਜਬੂਰ ਹੋਣਾ ਪਏਗਾ। ਔਰ ਇਹ ਜਿਹੜੀ ਖਬਰ ਸੀ 2 ਦਿਨ ਪਹਿਲੇ, ਇੰਡੀਆ ਰੈਂਕਡ 24th ਆਊਟ ਆਫ 33 ਕੰਟਰੀਜ਼ ਇਨ ਫ੍ਰੀ ਸਪੀਚ ਇੰਡੈਕਸ। 33 ਮੁਲਕਾਂ ਦਾ ਉਹਨਾਂ ਨੇ ਜਿਹੜਾ ਉਹ ਇਸ ਦਾ ਉਹਨਾਂ ਨੂੰ ਖੰਗਾਲਿਆ, ਸਰਵੇ ਕੀਤਾ ਔਰ ਉਹਨਾਂ ਨੇ ਕਿਹਾ ਕਿ ਵੀ ਇੰਡੀਆ ਜਿਹੜਾ 33 ਮੁਲਕਾਂ 'ਚੋਂ 24ਵੇਂ ਨੰਬਰ 'ਤੇ ਹੈ ਗਲੋਬਲ ਸਰਵੇ ਫਿਊਚਰ ਆਫ ਫ੍ਰੀ ਸਪੀਚ। ਇਹ US ਬੇਸਡ ਥਿੰਕ ਟੈਂਕ ਹੈ ਜਿਹਨੇ ਇੰਡੀਆ ਨੂੰ 33 ਮੁਲਕਾਂ 'ਚੋਂ 24ਵੇਂ ਨੰਬਰ 'ਤੇ ਰੱਖਿਆ ਹੈ ਔਨ ਦਾ ਕੁਐਸਚਨ ਆਫ ਸਪੋਰਟ ਫਾਰ ਫ੍ਰੀ ਸਪੀਚ। ਉਹਨਾਂ ਨੇ ਕਿਹਾ ਵੀ ਇਹ ਬਹੁਤ ਡਿਕਟੇਟਰਸ਼ਿਪ ਵਾਂਗ ਹੈ ਜਿੱਥੇ ਕਿ ਜਿਹਨੂੰ ਮਰਜ਼ੀ ਅਦਾਲਤ 'ਚ ਘੜੀਸ ਲਿਆ ਜਾਂਦਾ ਹੈ, ਜਿਹਦੇ 'ਤੇ ਮਰਜ਼ੀ ਯੂਆਪਾ ਲਾ ਦਿੱਤਾ ਜਾਂਦਾ ਹੈ, ਜਿਹਨੂੰ ਮਰਜ਼ੀ ਨੈਸ਼ਨਲ ਸਿਕਿਉਰਿਟੀ ਐਕਟ ਦੇ ਥੱਲੇ ਲਾ ਦਿੱਤਾ ਜਾਂਦਾ ਹੈ। ਸੋ ਇਹ ਕਿਹੋ ਜਿਹੀ ਡੈਮੋਕ੍ਰੇਸੀ ਹੈ ਜਿਹੜੀ 33 ਮੁਲਕਾਂ ਦੇ ਵਿੱਚ 24ਵੇਂ ਨੰਬਰ 'ਤੇ ਹੈ ਫ੍ਰੀडम ਆਫ ਸਪੀਚ ਦੇ ਮੁੱਦੇ 'ਤੇ। ਔਰ ਇਕੱਲਾ ਇਹੀ ਨਹੀਂ, ਹੁਣ ਇੱਕ ਪਾਸੇ ਜਦੋਂ ਇਹ ਕਰਦੇ ਨੇ ਤੇ ਹੁਣ ਇਹ ਹੈ ਕਿ ਜੀ ਇੱਕ
ਉਹਨਾਂ ਦਾ ਮਿਨਿਸਟਰ ਹੈ ਜਾਰਜ ਕੁਰੀਅਨ, ਉਹ ਕਹਿ ਰਿਹਾ ਇੰਡੀਆ ਇਜ਼ ਦਾ ਸੇਫੈਸਟ ਪਲੇਸਡ ਫॉर ਮਾਈਨੋਰਿਟੀਜ਼, ਕਿ ਦੁਨੀਆ ਦੇ ਵਿੱਚ ਜੇ ਕੋਈ ਘੱਟ ਗਿਣਤੀਆਂ ਦੇ ਲਈ ਸਭ ਤੋਂ ਸੁਰੱਖਿਅਤ ਹੈ ਤੇ ਉਹ ਭਾਰਤ ਹੈ। ਔਰ ਹੁਣ ਉਹਨਾਂ ਨੂੰ ਲੱਗਦਾ ਵੀ ਦੁਨੀਆ 'ਚ ਇਹਨਾਂ ਦਾ ਪੋਲ ਖੁੱਲ ਰਿਹਾ ਹੈ, ਬਦਨਾਮੀ ਹੋ ਰਹੀ ਹੈ, ਤੇ ਬੀਜੇਪੀ ਨੇ ਆਪਣਾ ਜਿਵੇਂ ਰਾਸ਼ਟਰੀ ਸਿੱਖ ਸੰਗਤ ਬਣਾਇਆ ਸੀ, ਉਹਦਾ ਰੁਲਦਾ ਸਿੰਘ ਜਿਹੜਾ ਉਹਦਾ ਇੰਚਾਰਜ ਸੀ, ਉਹਨੂੰ ਤਾਂ ਕਿਸੇ ਨੇ ਰੋਲ ਦਿੱਤਾ, ਮੁੜ ਕੇ ਉਹਨਾਂ ਨੇ ਕੋਈ ਨਹੀਂ ਬਣਾਇਆ। ਪਰ ਮੁਸਲਮਾਨਾਂ ਦੇ ਵਿੱਚ ਉਹਨਾਂ ਨੇ ਆਪਣਾ ਇੱਕ ਜਿਹੜੀ ਹੈ ਬਣਾਇਆ ਹੋਇਆ। ਔਰ ਇਹ ਖਬਰ ਹੈ BJP to distribute ਸੌਗਾਤੇ ਮੋਦੀ kits to people from Muslim, Sikh and Christian communities। 32 ਲੱਖ ਉਹਨਾਂ ਨੇ ਜਿਹੜੇ ਬੈਗ ਤਿਆਰ ਕੀਤੇ ਨੇ ਕਿ ਸੌਗਾਤ ਨੇ, ਕਿਉਂਕਿ ਜਿਹੜੀ ਹੈ ਉਹ ਮੁਸਲਮਾਨਾਂ ਦੀ ਈਦ ਇਸ ਮੰਥ ਦੇ ਐਂਡ ਤੇ ਆ ਰਹੀ ਹੈ। 14 ਅਪ੍ਰੈਲ ਨੂੰ ਵਿਸਾਖੀ ਹੈ ਔਰ ਫਿਰ ਈਸਟਰ ਹੈ ਕ੍ਰਿਸਚੀਅਨਸ ਦੀ। ਔਰ ਬੀਜੇਪੀ ਨੇ ਕਿਹਾ ਵੀ ਸੌਗਾਤੇ ਮੋਦੀ, ਇਹ ਬੈਗ ਜਿਹੜੇ 32 ਲੱਖ ਬਣਾਏ ਨੇ, ਇਹ ਅਸੀਂ ਸਿੱਖਾਂ ਨੂੰ, ਈਸਾਈਆਂ ਨੂੰ, ਮੁਸਲਮਾਨਾਂ ਨੂੰ ਉਹਨਾਂ ਦੇ ਪਵਿੱਤਰ ਦਿਹਾੜਿਆਂ ਤੇ, ਈਦ ਦੇ ਮੌਕੇ, ਵਿਸਾਖੀ ਦੇ ਮੌਕੇ ਔਰ ਈਸਟਰ ਦੇ ਮੌਕੇ ਦਿਆਂਗੇ, ਕਿਉਂਕਿ ਅਸੀਂ ਜਿਹੜਾ ਕਿਟਸ ਫॉर 32 ਲੱਖ ਪੀਪਲ। ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਇਹ ਜਿਹੜੀਆਂ ਕਿੱਟ ਦੇ ਵਿੱਚ ਹੈ ਕੀ ਹੈ, ਉਹਨਾਂ ਨੇ ਕਿਹਾ ਜੀ ਉਹਦੇ 'ਚ ਜਿਹੜਾ ਫਰੂਟ ਹੋਣਗੇ ਇੰਨੇ, ਉਹਦੇ 'ਚ ਜਿਹੜਾ ਉਹ ਸੇਵੀਆਂ ਹੋਣਗੀਆਂ, ਸ਼ੂਗਰ ਹੋਏਗੀ, ਸਲਵਾਰ ਕਮੀਜ਼ ਦਾ ਸੈੱਟ ਹੋਏਗਾ ਤੇ 32 ਲੱਖ ਲੋਕਾਂ ਨੂੰ ਦਿੱਤਾ ਜਾਏਗਾ। ਤੇ ਜਦੋਂ ਉਹਨਾਂ ਨੂੰ ਪੁੱਛਿਆ ਵੀ ਇਹ ਜਿਹੜਾ 32 ਲੱਖ ਲੋਕਾਂ ਨੂੰ ਤੁਸੀਂ ਗਿਫਟ ਦੇਣੀ ਹੈ, ਘੱਟ ਗਿਣਤੀਆਂ ਨੂੰ, ਇਹ ਦੱਸਣ ਲਈ ਕਿ ਜੇ ਅਸੀਂ ਇਹਦੇ ਪੈਸੇ ਕਿੱਥੋਂ ਆਣਗੇ, ਤੇ ਉਹ ਕਹਿੰਦੇ ਸੌਗਾਤ ਕੀ ਕੋਈ ਕੀਮਤ ਨਹੀਂ ਹੋਤੀ। ਹੁਣ ਤੁਸੀਂ ਅੰਦਾਜ਼ਾ ਲਾਓ ਇਹ ਹੈ। ਔਰ ਉਹ ਦੂਜੇ ਪਾਸੇ ਜਿਹੜਾ ਮੂੰਹ ਖੋਲਦਾ ਵਿਚਾਰਾ, ਹਾਲਾਂ ਉਹ ਹਿੰਦੂਆਂ 'ਚੋਂ ਹੀ ਹੈ ਜਿਹੜਾ ਮਿਸਟਰ ਕੁਨਾਲ ਹੈ, ਪਰ ਉਹਦਾ ਵੀ ਜਿਹੜਾ ਉਹਨੂੰ ਆਉਣ ਵਾਲੇ ਦਿਨਾਂ 'ਚ ਵੀ ਇਹ ਵਾਇਲੈਂਸ ਦਾ ਸ਼ਿਕਾਰ ਬਣਾਉਣਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।